ਕੱਲ ਜਿਹੜਾ ਵਾਪਰਿਆ ਦਿਨ ਆ ਦਸੰਬਰ 12 ਬਹੁਤ ਇੰਪੋਰਟੈਂਟ ਦਿਨ ਸੀ ਸਿੱਖਾਂ ਦੇ ਲਈ। ਜਦੋਂ FBI ਦੇ ਚੀਫ ਇੰਡੀਆ ਦੇ ਵਿੱਚ ਪਹੁੰਚੇ ਹੋਏ ਸੀ, ਖਾਸ ਕਰਕੇ ਜੋ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਕਤਲ ਕਰਨ ਦੇ ਸੰਬੰਧ ਦੇ ਵਿੱਚ। ਤੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਸਿੱਖਾਂ ਦਾ ਵਫਦ ਮਿਲਿਆ ਸੀ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਕਤਲਾਂ ਕਰਨ ਦੀ ਕੋਸ਼ਿਸ਼ ਹੋ ਰਹੀ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ। ਤੇ ਉਸੇ ਟਾਈਮ ਦੇ ਉੱਤੇ ਜੋ ਸੀਸਸ ਦਾ ਚੀਫ ਹੈਗਾ ਆ ਕੈਨੇਡਾ ਦੀ ਸਿਕਿਉਰਿਟੀ ਏਜੰਸੀ ਦਾ, ਉਸਨੇ ਵੀ ਸਟੇਟਮੈਂਟ ਦਿੱਤੀ ਸੀ ਕਿ ਸਾਡੇ ਕੋਲ ਹੋਰ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਇੰਡੀਆ ਤੋਂ ਮਿਲੀ ਹੈਗੀ ਆ। ਸੋ ਨਾਲ ਦੀ ਨਾਲ ਜਦੋਂ ਹੀ ਜੋ ਸਿੱਖਾਂ ਦਾ ਵਫਦ ਮਿਲਿਆ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੂੰ, ਉਹ ਤੋਂ ਨੈਕਸਟ ਡੇ ਇਹ ਖਬਰ ਆ ਗਈ ਸੀ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇੰਡੀਆ ਦਾ ਜੋ ਰਿਪਬਲਿਕ ਡੇ ਆ 26 ਜਨਵਰੀ ਨੂੰ, ਜਿਸ ਟਾਈਮ ਦੇ ਉੱਤੇ ਉਹਨਾਂ ਨੂੰ ਚੀਫ ਗੈਸਟ ਭਾਰਤ ਦੀ ਸਰਕਾਰ ਵੱਲੋਂ ਸੱਦਿਆ ਗਿਆ ਸੀ, ਉਹਨਾਂ ਨੇ ਉੱਥੇ ਜਾਣ ਤੋਂ ਨਾ ਕਰ ਦਿੱਤੀ ਹੈਗੀ ਆ। ਸੋ ਇਹ ਬਹੁਤ ਇੰਪੋਰਟੈਂਟ ਖਬਰਾਂ ਸੀਗੀਆਂ। ਤੇ ਹੁਣ ਅੱਜ ਇਹ ਖਬਰ ਆ ਰਹੀ ਆ ਵੀ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਹੋਣਾ ਨੇ ਇਹ ਕਿਹਾ ਆ। ਅੱਜ ਵੀ ਸਾਰੇ ਪੇਪਰਾਂ ਨੇ ਮੇਨ ਕਵਰ ਕੀਤੀ ਆ, ਇੰਡੀਪੈਂਡੈਂਟ ਹੋਰ CBC। ਉਹ ਕਹਿੰਦੇ ਵੀ ਸੇਫਟੀ ਕੰਸਰਨ ਸੀ ਜੋ ਸਿੱਖ ਕਮਿਊਨਿਟੀ ਦਾ, ਤੇ ਟੂ ਪੁੱਟ ਏ ਚਿਲ ਔਨ ਇੰਡੀਆ। ਕਹਿੰਦੇ ਵੀ ਮੈਂ ਆਪਣੀ ਜਿਹੜੀ ਆਵਾਜ਼ ਆ ਉਹ ਹਾਊਸ ਆਫ ਕਾਮਨਸ ਦੇ ਵਿੱਚ ਇਸ ਕਰਕੇ ਜਿਹੜੀ ਬੁਲੰਦ ਕੀਤੀ ਸੀ ਪਈ, ਨਹੀਂ ਤਾਂ ਸਿੱਖਾਂ ਦਾ ਹੋਰ ਵੀ ਨੁਕਸਾਨ ਹੋ ਸਕਦਾ ਸੀ। ਕਹਿੰਦੇ ਵੀ ਮੇਰੇ ਕੋਲ ਬਹੁਤ ਸਾਰੀਆਂ ਰਿਪੋਰਟਸ ਆਈਆਂ ਸੀ ਪਈ ਸਿੱਖ ਡਰੇ ਹੋਏ ਆ ਪਈ ਭਾਰਤ ਦੀ ਸਰਕਾਰ ਦੇ ਜਿਹੜੇ ਕਰਿੰਦੇ ਆ ਉਹ ਉਹਨਾਂ ਦੇ ਕਤਲ ਕਰ ਸਕਦੇ ਹੈਗੇ ਆ। ਤੇ ਆਲਰੇਡੀ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਤੁਹਾਨੂੰ ਪਤਾ ਹੀ ਆ ਵੀ ਜੂਨ 18 ਨੂੰ ਹੋਇਆ ਹੈਗਾ। ਤੇ ਇੰਡੀਆ ਦੀ ਜਿਹੜੀ ਸਰਕਾਰ ਆ ਉਹ ਦੇਖੋ ਵੀ ਹੁਣ ਜਦੋਂ FBI ਦੇ ਚੀਫ ਉੱਥੇ ਗਏ ਆ ਤੇ ਉਹ ਇਹ ਕਹਿ ਰਹੀ ਆ ਵੀ ਸਾਨੂੰ ਜਿਹੜੇ ਸਿੱਖ ਸੈਪਰੇਟਿਸਟ ਹੈਗੇ ਆ ਉਹਨਾਂ ਬਾਰੇ ਜਿਹੜੀ ਇਨਫੋਰਮੇਸ਼ਨ ਦਿੱਤੀ ਜਾਵੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਅਮਰੀਕਾ ਦੇ ਵਿੱਚ ਫਰੀडम ਆਫ ਸਪੀਚ ਆ, ਇੱਥੇ ਕੋਈ ਵੀ ਆਪਣਾ ਹੱਕ ਮੰਗ ਸਕਦਾ ਹੈ ਐਜ਼ ਲੌਂਗ ਐਜ਼ ਕੋਈ ਵਾਇਲੈਂਸ ਨਹੀਂ ਹੁੰਦੀ ਹੈਗੀ। ਅਮਰੀਕਾ ਦੇ ਵਿੱਚ ਤਾਂ ਖੁਦ ਸਾਡੀ ਸਟੇਟ 'ਚ ਕੈਲੀਫੋਰਨੀਆ ਦੇ ਕਈ ਏਰੀਏ ਕਹਿੰਦੇ ਆ ਵੀ ਸਾਡੀਆਂ 3 ਸਟੇਟਾਂ ਬਣ ਜਾਣ। ਟੈਕਸਸ ਦੀ ਇੱਕ ਪਾਰਟ ਕਹਿੰਦੇ ਸੀ ਵੀ ਅਸੀਂ ਅਲੱਗ ਮੁਲਕ ਹੀ ਬਣਾਉਣਾ ਚਾਹੁੰਦੇ ਆ। ਗੁਆਂਢੀ ਮੁਲਕ ਕਿਊਬਕ ਦੇ ਵਿੱਚ 2 ਵਾਰੀ ਰੈਫਰੈਂਡਮ ਹੋ ਚੁੱਕਾ। ਸੋ ਇਹ ਜਿਹੜੀ ਇਹ ਆਜ਼ਾਦੀ ਹਰ ਇੱਕ ਦੇ ਕੋਲ ਹੈਗੀ ਆ। ਪਰ ਉਹਨਾਂ ਨੇ ਇਹ ਟਵਿਸਟ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਭਾਰਤ ਦੀ ਐਮਬੈਸੀ ਦੇ ਬਾਹਰ ਅੱਗ ਲਾਈ ਗਈ ਸੀ ਉਹਦੇ 'ਚ ਸਿੱਖਾਂ ਦਾ ਹੱਥ ਸੀ। ਹੁਣ ਤੁਸੀਂ ਇਹ ਦੇਖੋ ਵੀ ਇਹ ਗੱਲਬਾਤ ਕਿੱਦਾਂ ਹੁੰਦੀ ਆ। ਜੂਨ 18 ਨੂੰ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਹੁੰਦਾ। ਜੂਨ 30 ਨੂੰ ਗੁਪਤਾ ਜਿਹੜਾ ਆ ਉਹ ਡਿੱਕੇ ਆਉਂਦਾ ਆ ਕਿ ਕਿਸ ਤਰ੍ਹਾਂ ਉਹ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਉਹਨਾਂ ਦਾ ਕਤਲ ਕਰਨ ਦੇ ਲਈ ਪੈਸੇ ਦੇ ਰਿਹਾ ਸੀ। ਤੇ ਜੁਲਾਈ 2 ਨੂੰ ਭਾਰਤ ਦੀ ਜਿਹੜੀ ਐਮਬੈਸੀ ਆ ਇੰਡੀਆ ਦਾ ਕੌਂਸੂਲੇਟ ਆ ਸੈਨ ਫਰਾਂਸਿਸਕੋ ਦੇ ਬਾਹਰ, ਉੱਥੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸੋ ਇਹ ਸਾਰੀ FBI ਇਨਵੈਸਟੀਗੇਟ ਕਰ ਰਹੀ ਆ ਇਹ ਸੱਚਮੁੱਚ ਹੀ ਕਿਸੇ ਨੇ ਅੱਗ ਲਾਈ ਆ, ਕੋਈ ਸਿੱਖ ਇਨਵੋਲਵ ਸੀ, ਕੋਈ ਹੋਮਲੈਸ ਸੀ, ਜਾਂ ਕੌਣ ਇਨਵੋਲਵ ਸੀਗਾ। ਸੋ ਇਹ ਦੇਖੋ ਵੀ ਹੋ ਸਕਦਾ ਹੈ ਬਿਲਕੁਲ ਟੋਟਲੀ ਧਿਆਨ ਜਿਹੜਾ ਆ ਸੈਪਰੇਟ ਕਰਨ ਨੂੰ ਸਿੱਖਾਂ ਦੇ ਉੱਤੇ ਬਲੇਮ ਕੀਤਾ ਜਾ ਰਿਹਾ ਹੋਵੇ, ਕਿਉਂਕਿ ਆਪਾਂ ਬਾਰ-ਬਾਰ ਕਹਿੰਦੇ ਰਹੇ ਆ ਨਾ ਹੀ ਕਿਸੇ ਦੇ ਸਿੱਖ ਦੇ ਮਨ 'ਚ ਇਦਾਂ ਦਾ ਵੀ ਕਿਸੇ ਦਾ ਜਿਹੜਾ ਜਾਨੀ ਜਾਂ ਮਾਲੀ ਨੁਕਸਾਨ ਕੀਤਾ ਜਾਵੇ ਅਮਰੀਕਾ ਦੇ ਵਿੱਚ ਜਿਹੜੇ ਅਮਰੀਕਾ ਦੇ ਸਿਟੀਜ਼ਨ ਹੈਗੇ ਉਹਨਾਂ ਵੱਲੋਂ। ਸੋ ਜਸਟਿਨ ਟਰੂਡੋ ਹੋਣਾ ਨੇ ਕੱਲ ਇਹ ਕਿਹਾ ਆ ਵੀ ਮੇਰੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਆ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਕਤਲ ਕਰਨ ਦੇ ਸੰਬੰਧ ਦੇ ਵਿੱਚ। ਮੌਕਾ ਆਉਣ ਦੇ ਉੱਤੇ ਅਸੀਂ ਬਿਲਕੁਲ ਉਹ ਸਾਰੀ ਜਿਹੜੀ ਆ ਦੁਨੀਆ ਦੇ ਸਾਹਮਣੇ ਪੇਸ਼ ਕਰਾਂਗੇ। ਉਹ ਕਹਿੰਦੇ ਵੀ ਜਦੋਂ G20 ਦੀ ਸਮਿਟ ਹੋਈ ਸੀ ਉਹਦੇ ਵਿੱਚ ਤਾਂ ਮੈਂ ਕਲੋਜ਼ ਡੋਰ ਮੀਟਿੰਗ 16 ਮਿੰਟ ਹੋਈ ਸੀ ਉਹਨਾਂ ਦੀ, ਜਸਟਿਨ ਟਰੂਡੋ ਦੀ ਪ੍ਰਾਈਮ ਮਿਨਿਸਟਰ ਮੋਦੀ ਹੋਣਾ ਦੇ ਨਾਲ। ਉਹ ਕਹਿੰਦਾ ਮੈਂ ਸੋਚਿਆ ਸੀ ਵੀ ਇਹ ਕਾਫੀ ਮੁਸ਼ਕਲ ਗੱਲਬਾਤ ਹੋਊਗੀ, ਡਿਫਿਕਲਟ ਕਨਵਰਸੇਸ਼ਨ ਹੋਊਗੀ। ਤੇ ਕਹਿੰਦੇ ਵੀ ਇਹ ਵੀ ਮੈਨੂੰ ਪਤਾ ਸੀ ਵੀ ਜਿਹੜੀ ਆ ਵਰਲਡ ਜਿਹੜੀ ਸਟੇਜ ਆ ਉਹਦੇ 'ਚ ਇਹ ਕੁਛ ਸ਼ੋ ਨਹੀਂ ਕਰਨਾ, ਇੰਡੀਆ ਵਾਲਿਆਂ ਨੇ ਚਲਾਕੀਆਂ ਕਰਨੀਆਂ ਹੀ ਹੈਗੀਆਂ ਆ। ਸੋ ਹੁਣ ਜੋ ਕੁਝ ਬਾਹਰ ਆਇਆ ਆ ਇਹ ਤੋਂ ਕਲੀਅਰ ਕੱਟ ਹੋ ਰਿਹਾ ਆ ਵੀ ਇਹ ਸਾਰਾ ਕੁਝ ਭਾਈ ਹਰਦੀਪ ਸਿੰਘ ਨਿੱਜਰ, ਗੁਰਪਤਵੰਤ ਸਿੰਘ ਪੰਨੂ ਤੇ ਅਮਰੀਕਾ ਕੈਨੇਡਾ ਵਿੱਚ ਹੋਰ ਸਿੱਖਾਂ ਨੂੰ ਮਾਰਨ ਦੇ ਲਈ ਕੌਣ ਜਿਹੜਾ ਇਨਵੋਲਵ ਸੀ। ਸੋ ਜਸਟਿਨ ਟਰੂਡੋ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਕੱਲ ਇਹ ਕਿਹਾ ਆ ਕਿ ਬਹੁਤ ਸਾਰੇ ਕੈਨੇਡੀਅਨ ਫਿਕਰਮੰਦ ਸੀ ਵੀ ਉਹ ਇਸ ਦਾ ਸ਼ਿਕਾਰ ਹੋ ਸਕਦੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਇੰਡੀਪੈਂਡੈਂਟ ਤਾਂ ਹੋਰ ਕੈਨੇਡਾ ਦਾ ਜਿਹੜਾ ਮੀਡੀਆ ਆ ਉਹਨਾਂ ਨੇ ਕੱਲ ਜਿਹੜੀ ਉਹਨਾਂ ਦੀ ਇੰਟਰਵਿਊ ਹੋਈ ਆ ਉਹ ਛਾਪੀ ਆ, TV ਤੇ ਵੀ ਦਿਖਾਈ ਹੈਗੀ ਆ।
ਸੋ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਕੈਨੇਡਾ ਨੂੰ ਡੀਮੋਨਾਈਜ਼ ਕੀਤਾ ਗਿਆ, ਕੈਨੇਡਾ ਨੂੰ ਐਵੇਂ ਹੀ ਕੀਤਾ ਗਿਆ ਵੀ ਨਹੀਂ ਜੀ ਇਹ ਤਾਂ ਅਬਸਰਡ ਆ, ਇੱਥੇ ਦੇ ਜਿਹੜੇ ਐਲੀਗੇਸ਼ਨ ਲਾਏ ਗਏ ਆ ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਪ੍ਰੂਫ ਲੈ ਕੇ ਦੁਨੀਆ ਸਾਹਮਣੇ ਪੇਸ਼ ਕਰਾਂਗੇ। ਜੀ ਬਿਲਕੁਲ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ, ਪਰ ਟਰੂਡੋ ਹੁਣਾਂ ਦਾ ਇੱਕ ਵਾਰੀ ਫੇਰ ਇਸ ਮਾਮਲੇ ਦੇ ਵਿੱਚ ਦੁਬਾਰਾ ਬਿਆਨ ਆਉਣਾ, ਇਸ ਨੂੰ ਜਿਹੜਾ ਉਹ ਆਖਣਾ, ਉਹ ਕਿਤੇ ਨਾ ਕਿਤੇ ਇਹ ਦਰਸਾਉਂਦਾ ਆ ਵੀ ਇਸ ਮਸਲੇ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਇਹ ਜਿਹੜੇ ਮੁਲਕ ਆ ਉਹ ਲੈ ਰਹੇ ਆ। ਉਹਨਾਂ ਦੀ ਧਰਤੀ ਦੇ ਉੱਤੇ ਉਹਨਾਂ ਦੇ ਮੁਲਕ ਦੇ ਬਸ਼ਿੰਦਿਆਂ ਨੂੰ, ਉਹਨਾਂ ਦੇ ਸਿਟੀਜ਼ਨ ਨੂੰ ਮਾਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਤੇ ਜਿਹੜੇ ਮਾਰਿਆ ਗਿਆ ਆ ਉਸ ਨੂੰ ਬਹੁਤ ਸੀਰੀਅਸਲੀ ਲੈ ਰਹੇ ਆ। ਇਹ ਕਿਤੇ ਨਾ ਕਿਤੇ ਇਹਨਾਂ ਮੁਲਕਾਂ ਦੀ ਸੋਵਰਨਿਟੀ, ਪ੍ਰਭੂ ਸੱਤਾ ਦੇ ਉੱਤੇ ਇਹ ਪ੍ਰਸ਼ਨ ਚਿੰਨ੍ਹ ਬਣ ਰਹੇ ਸੀ। ਸੋ ਇੰਡੀਆ ਨੂੰ ਠੰਡਿਆਂ ਕਰਨ ਦੀ ਵੀ ਇਸ ਦੇ ਵਿੱਚ ਹੁਣ ਪੂਰੀ ਕੋਸ਼ਿਸ਼ ਆ, ਟੂ ਪੁੱਟ ਏ ਚਿੱਲ ਔਨ ਇੰਡੀਆ, ਜਿੱਦਾਂ ਉਹਨਾਂ ਦਾ ਆਪਣਾ ਇਹ ਬਿਆਨ ਆ, ਉਹ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਆ। ਕ੍ਰਿਸਟੋਫਰ ਵਰੇ ਦਾ 3 ਦਿਨਾਂ ਦੌਰਾ ਸਮਾਪਤ ਹੋ ਗਿਆ ਆ, ਉਹ ਵਾਪਸ ਆ ਰਹੇ ਆ। ਸੋ ਉਹਨਾਂ ਨੇ ਵੀ ਉੱਥੇ ਜਿਹੜੀਆਂ ਆ ਇਸ ਦੇ ਵਿੱਚ ਗੱਲਬਾਤ ਕੀਤੀ ਆ, ਸਿਕਿਉਰਿਟੀ ਕੋਆਪਰੇਸ਼ਨ ਨੂੰ ਬੂਸਟ ਕਰਨ ਦੇ ਲਈ ਇੰਡੀਆ US ਪਾਰਟਨਰਸ਼ਿਪ ਨੂੰ ਲੈ ਕੇ ਕਹਿੰਦੇ ਉਹਨਾਂ ਨੇ ਕਈ ਗੱਲਾਂ ਉੱਥੇ ਕੀਤੀਆਂ ਆ। ਉੱਥੇ ਦੀ ਜਿਹੜੀ NIA ਆ ਤੇ ਜਿਹੜੀ CBI ਆ, ਜਿਹੜੀ ਅਮਰੀਕਾ ਦੇ FBI ਦੇ ਇਕੁਇਵਲੈਂਟ ਆ, ਉਹਨਾਂ ਦੇ ਟੌਪ ਦੇ ਅਧਿਕਾਰੀਆਂ ਨੂੰ ਵੀ ਕ੍ਰਿਸਟੋਫਰ ਵਰੇ ਉੱਥੇ ਮਿਲ ਕੇ ਆਏ ਹੈਗੇ ਆ। ਸੋ ਜਿਹੜਾ ਇਹ ਹੁਣ ਮੁੱਦਾ ਹੈਗਾ ਆ ਵੀ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਤੇ ਮਾਰਨ ਦੀਆਂ ਸਾਜ਼ਿਸ਼ਾਂ ਦੇ ਵਿੱਚ ਇੰਡਾਈਟਮੈਂਟ ਨਿਖਿਲ ਗੁਪਤਾ ਵਰਗੇ ਏਜੰਟ ਦੀ ਤੇ ਹੋਰ ਕਈਆਂ ਦੇ ਜਿਹੜੇ ਨਾਮ ਆ ਰਹੇ ਆ, ਜੇ ਨਾਮ ਉਹ ਗੁਪਤ ਨੇ, ਵੀ ਉਹ ਜਿਹੜੀ ਆਈ ਆ ਉਸ ਨੂੰ ਲੈ ਕੇ ਇੱਕ ਵੱਡਾ ਜਿਹੜਾ ਚੈਲੰਜ ਆ ਉਹ ਹੁਣ ਬਣਿਆ ਪਿਆ ਆ। ਇੰਡੀਆ ਕੀ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕਦਮ ਚੱਕੂਗਾ, ਇਹ ਹੁਣ ਦੇਖਣ ਵਾਲੀ ਗੱਲ ਹੋਊਗੀ। ਟਰੂਡੋ ਹੁਣਾਂ ਦੀ ਧਰਤੀ ਦੇ ਉੱਤੇ, ਕੈਨੇਡਾ ਦੀ ਧਰਤੀ ਦੇ ਉੱਤੇ ਤਾਂ ਕਤਲ ਕਰ ਦਿੱਤਾ ਗਿਆ, ਜਿੱਦਾਂ ਕੱਲ ਵੀ ਆਪਾਂ ਦੱਸ ਰਹੇ ਸੀ। 29 ਜੂਨ ਤੋਂ ਪਹਿਲਾਂ ਜਿਹੜੀ ਰਿਕਾਰਡਡ ਕਨਵਰਸੇਸ਼ਨ ਨਿਖਿਲ ਗੁਪਤਾ ਦੇ ਉਹਦੇ ਸਾਥੀਆਂ ਦੀ, ਇਹ ਜਿਹੜੇ ਹਾਇਰਡ ਕਿਲਰ ਆ, ਜਿਹੜਾ ਅੰਡਰ ਕਵਰ ਏਜੰਟ ਸੀਗਾ, ਉਸ ਦੇ ਨਾਲ ਇਹ ਆ ਵੀ 29 ਤੋਂ ਪਹਿਲਾਂ 2-3 ਮਾਰਨੇ ਆ, 4 ਮਾਰਨੇ ਆ। ਫਿਰ ਉਸ ਤੋਂ ਬਾਅਦ ਕਹਿੰਦੇ ਲਿਸਟ ਦੇ ਵਿੱਚ ਹੋਰ ਵੀ ਕਈ ਨਾਮ ਉਹਨਾਂ ਦੇ ਕੋਲ ਮੌਜੂਦ ਆ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਕਿਤੇ ਨਾ ਕਿਤੇ ਇਹ ਸਾਰੇ ਮਸਲੇ ਨੇ, ਇਹ ਜੋ ਹੁਣ ਇਸ ਟਾਈਮ ਅੱਖਾਂ ਦੇ ਸਾਹਮਣੇ ਆ, ਸਾਰੇ ਜਾਣੇ ਦੇਖ ਸੁਣ ਰਹੇ ਆ, ਉਹਦੇ ਨਾਲ ਹੁਣ ਦੇਖਣਾ ਹੋਊਗਾ ਵੀ ਅੱਗੇ ਕੀ ਇਸ ਦੇ ਵਿੱਚ ਬਣਦਾ ਹੈਗਾ ਆ। ਉੱਥੇ ਦਾ ਜਿਹੜਾ ਮੀਡੀਆ ਆ ਉਹ ਤਾਂ ਓਬਵੀਅਸਲੀ ਇਸ ਸਾਰੀਆਂ ਚੀਜ਼ਾਂ ਨੂੰ ਹੋਰ ਢੰਗ ਦੇ ਨਾਲ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰੂਗਾ, ਪਰ ਉਹਨਾਂ ਦੇ ਵੀ ਮੂੰਹ 'ਚ ਘੁੰਗਣੀਆਂ ਇਸ ਟਾਈਮ ਪਈਆਂ ਨੇ ਵੀ ਇਹ ਬਣ ਜਿਹੜਾ ਉੱਥੇ ਕੀ ਗਿਆ ਆ। ਹੁਣ ਇਸੇ ਦਰਮਿਆਨ ਜਿਹੜਾ ਹਰਜੋਤ ਸਿੰਘ ਜੀ, ਜਦੋਂ ਹੁਣ ਭਾਰਤ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਆ, ਅੰਤਰਰਾਸ਼ਟਰੀ ਪ੍ਰੈਸ਼ਰ ਜਿਹੜਾ ਦਬਾਅ ਆ ਉਹ ਪੈ ਰਿਹਾ ਆ,